ਵਾਹਿਗੁਰੂ जी का खालसा वाहिगुरू जी की फतेह। मैं रीत कौर TV84 स्पैशल विच तुहाडा सारिਆਂ ਦਾ ਸਵਾਗਤ ਕਰਦੀ ਹਾਂ। ਵਿਊਅਰਸ, ਮੌਜੂਦਾ ਅਕਾਲੀ ਸਰਕਾਰ ਦੀਆਂ ਗੈਰ ਪੰਥਕ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਕਾਰਨ ਵਿਦੇਸ਼ੀ ਸਿੱਖਾਂ ਨੇ ਅਕਾਲੀ ਵਫਦਾਂ ਨੂੰ ਮੂੰਹ ਨਹੀਂ ਲਗਾਇਆ ਅਤੇ ਭਾਰੀ ਵਿਰੋਧ ਕੀਤਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਮਨਜੀਤ ਸਿੰਘ ਜੀਕੇ ਤੇ ਜਨਰਲ ਸੈਕਟਰੀ ਮਨਜਿੰਦਰ ਸਿੰਘ ਸਰਸਾ ਪਿਛਲੇ ਦਿਨੀ ਜਦੋਂ ਨਿਊਯਾਰਕ ਆਏ ਤਾਂ 6 ਫॉर ਜਸਟਿਸ ਵੱਲੋਂ ਜੀਕੇ ਦੇ ਖਿਲਾਫ ਫੈਡਰਲ ਕੋਰਟ ਦੇ ਵਿੱਚ ਦਾਇਰ ਕੀਤੇ ਕੇਸ ਕਰਕੇ ਉਸ ਦੇ ਖਿਲਾਫ ਅਦਾਲਤ ਵੱਲੋਂ ਸਮਨ ਜਾਰੀ ਕੀਤੇ ਗਏ। ਫਿਰ NRA ਮਿਨਿਸਟਰ ਤੋਤਾ ਸਿੰਘ, ਐਜੂਕੇਸ਼ਨ ਮਿਨਿਸਟਰ ਸਿਕੰਦਰ ਸਿੰਘ ਮਲੂਕਾ ਅਤੇ ਪ੍ਰੇਮ ਸਿੰਘ ਚੰਦੂ ਮਾਜਰਾ ਮੈਂਬਰ ਪਾਰਲੀਮੈਂਟ ਆਪਣੀ ਪੂਰੀ ਟੋਲੀ ਦੇ ਨਾਲ ਕੈਨੇਡਾ ਤੇ ਅਮਰੀਕਾ ਦੇ ਭਰਾਵਾਂ ਦੀਆਂ ਪ੍ਰੋਬਲਮਸ ਦੀ ਗੱਲਬਾਤ ਦੇ ਨਾਮ ਥੱਲੇ ਆਏ। ਇਸ ਗੱਲ ਦੀ ਹੈਰਾਨੀ ਹੈ ਕਿ ਇਹਨਾਂ ਨੂੰ ਪੰਜਾਬ ਅਸੈਂਬਲੀ ਚੋਣਾਂ ਨੇੜੇ ਆਉਂਦਿਆਂ ਹੀ ਪੰਜਾਬ ਦੀਆਂ ਪ੍ਰੋਬਲਮਸ ਨਹੀਂ ਦਿਖਦੀਆਂ, ਬਲਕਿ ਬਾਹਰ ਦੇ ਸਿੱਖਾਂ ਦੀਆਂ ਪ੍ਰੋਬਲਮਸ ਜ਼ਿਆਦਾ ਗੰਭੀਰ ਲੱਗਦੀਆਂ ਹਨ। ਪੰਜਾਬ ਵਿੱਚ ਪੜ੍ਹੇ ਲਿਖੇ ਬੱਚਿਆਂ ਕੋਲ ਜਾਬਾਂ ਨਹੀਂ ਹੈਗੀਆਂ, ਜਵਾਨੀ ਨਸ਼ਿਆਂ ਦੇ ਵਿੱਚ ਰੋਲ ਰਹੀ ਹੈ, ਬੰਦੀ ਸਿੰਘ ਜਿਹੜੇ ਕਿ ਰਿਹਾ ਹੋ ਸਕਦੇ ਹਨ ਉਹਨਾਂ ਦੀ ਬਿਨਾਂ ਕਿਸੇ ਗੱਲ ਤੋਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਡੱਕਿਆ ਹੋਇਆ ਹੈ। ਇਹਨਾਂ ਅਕਾਲੀਆਂ ਦੀ ਨਾਕਾਮੀ ਕਰਕੇ ਹੀ 83 ਸਾਲਾ ਬਜ਼ੁਰਗ ਬਾਪੂ ਸੂਰਤ ਸਿੰਘ ਖਾਲਸਾ ਜੀ ਨੂੰ ਭੁੱਖ ਹੜਤਾਲ ਤੇ ਬੈਠਣਾ ਪਿਆ ਤੇ ਇਹਨਾਂ ਨੇ ਉਹਨਾਂ ਨੂੰ ਵੀ ਨਹੀਂ ਬਖਸ਼ਿਆ, ਬਲਕਿ ਬਾਪੂ ਜੀ ਨੂੰ ਵੀ ਜ਼ਬਰਦਸਤੀ ਘਰੋਂ ਚੁੱਕ ਕੇ ਬਾਰ-ਬਾਰ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਵਿਊਅਰਸ, ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮਸ ਹਨ ਜਿਨ੍ਹਾਂ ਤੇ ਅਗਰ ਬਾਹਰ ਦੇ ਸਿੱਖ ਇਹਨਾਂ ਅਕਾਲੀਆਂ ਨੂੰ ਘੇਰਦੇ ਹਨ ਤਾਂ ਬਾਹਰ ਦੇ ਸਿੱਖਾਂ ਨੂੰ ਪੰਜਾਬ ਵਿਰੋਧੀ ਅਤੇ ਭਾਰਤ ਵਿਰੋਧੀ ਕਹਿੰਦੇ ਹਨ। ਸੋ ਵਿਊਅਰਸ, ਅੱਜ ਅਸੀਂ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਸੰਘਰਸ਼, ਮਨਜੀਤ ਸਿੰਘ ਜੀਕੇ ਦੀ ਸਟੇਟਮੈਂਟ ਅਤੇ ਤੋਤਾ ਐਂਡ ਪਾਰਟੀ ਦਾ ਕੈਨੇਡਾ ਤੇ ਅਮਰੀਕਾ ਦਾ ਦੌਰਾ ਕਿਵੇਂ ਰਿਹਾ, ਇਸ ਬਾਰੇ ਗੱਲਬਾਤ ਕਰਾਂਗੇ। 6 ਫॉर ਜਸਟਿਸ ਦੇ ਕੋਆਰਡੀਨੇਟਰ ਸਰਦਾਰ ਅਵਤਾਰ ਸਿੰਘ ਪੰਨੂ ਅਤੇ ਲੀਗਲ ਐਡਵਾਈਜ਼ਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਅਤੇ ਖਾਲਿਸਤਾਨ ਅਫੇਅਰਸ ਸੈਂਟਰ ਸੰਚਾਲਕ ਡਾਕਟਰ ਅਮਰਜੀਤ ਸਿੰਘ ਜਿਹੜੇ ਕਿ ਇਸ ਵੇਲੇ TV84 ਦੇ ਸਟੂਡੀਓ ਦੇ ਵਿੱਚ ਸਾਡਾ ਮੌਜੂਦ ਹਨ। ਜੀ ਸਾਨੂੰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So ਵੀਰ ਜੀ, ਆਹ ਪੈਨਲ ਡਿਸਕਸ਼ਨ ਅਸੀਂ ਸਪੈਸ਼ਲ ਤੁਹਾਡੇ ਨਾਲ ਕਰ ਰਹੇ ਹਾਂ। So we lined up couple of questions according to the recent incident that happened last few weeks. ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ ਮਨਜੀਤ ਸਿੰਘ ਜੀਕੇ ਤੋਂ। ਜਿਸ ਤਰ੍ਹਾਂ ਉਹਨਾਂ ਦੇ ਖਿਲਾਫ ਤੁਸੀਂ ਫੈਡਰਲ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ ਸੀ, ਉਸ ਦੇ ਆਧਾਰ ਤੇ ਹੀ ਅਦਾਲਤ ਨੇ ਉਸ ਨੂੰ ਸਮਨ ਕੀਤੇ ਹਨ। ਇਹ ਕੇਸ ਕੀ ਸੀਗਾ, ਇਸ ਬਾਰੇ ਸਾਰੇ ਦਰਸ਼ਕਾਂ ਨੂੰ ਡੀਟੇਲ ਦਿਓ। ਦੇਖੋ, ਮਨਜੀਤ ਸਿੰਘ ਜੀਕੇ ਜੋ ਕਿ ਇਸ ਵਕਤ ਸਿੱਖ ਗੁਰਦੁਆਰਾ ਕਮੇਟੀ ਜੋ ਦਿੱਲੀ ਦੀ ਹੈ ਆਪਣੀ, ਉਹਦੇ ਤੇ ਕਾਬਜ਼ ਹੈ ਜੀ। ਔਰ 2013 ਦੇ ਵਿੱਚ ਜਦੋਂ ਚੋਣਾਂ ਹੋਈਆਂ ਤੇ ਇਹ ਸਾਰਾ ਭਾਰਤ ਦਾ ਮੀਡੀਆ ਜਿਹੜਾ ਕਿ ਆਮ ਤੌਰ ਤੇ ਕੋਈ ਖਬਰ ਜਿਹੜੀ ਹੈ ਉਹ ਸੱਚੀ ਨਹੀਂ ਛਾਪਦਾ, ਪਰ ਉਹਨਾਂ ਨੂੰ ਵੀ ਮਜਬੂਰੀ ਇਹ ਖਬਰਾਂ ਛਾਪਣੀਆਂ ਪਈਆਂ ਕਿ ਪੰਜਾਬ ਪੁਲਿਸ ਦੀ ਮਦਦ ਦੇ ਨਾਲ, ਜਿਨ੍ਹਾਂ ਨੇ ਕਿ ਪੂਰੀ ਦਿੱਲੀ ਦੇ ਵਿੱਚ ਛੋਣੀ ਬਣਾਈ ਹੋਈ ਸੀ ਔਰ ਦਿੱਲੀ ਦੇ ਸਿੱਖਾਂ ਤੋਂ ਜ਼ਬਰਦਸਤੀ ਵੋਟਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮਰਥਕਾਂ ਨੇ ਮਨਜੀਤ ਸਿੰਘ ਜੀਕੇ ਤੇ ਇਹਨਾਂ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਦਵਾਈਆਂ। ਔਰ ਉਸੇ ਧੱਕੇ ਦੇ ਵਿੱਚ ਜਿਹੜਾ ਪੰਜਾਬ ਪੁਲਿਸ ਨੇ ਕੀਤਾ, ਇਹਨਾਂ ਨੇ ਦਿੱਲੀ ਦੇ ਰਹਿਣ ਵਾਲੇ ਉਹ ਸਿੱਖ ਜਿਨ੍ਹਾਂ ਦੇ ਕੋਲ ਵੋਟਾਂ ਸੀ ਉਹਨਾਂ ਕਈਆਂ ਨੂੰ ਇਹ ਚੁੱਕ ਕੇ ਪੰਜਾਬ ਦੇ ਵਿੱਚ ਲੈ ਗਏ, ਉਹਨਾਂ ਤੇ ਝੂਠੇ ਕੇਸ ਪਾਏ ਗਏ, ਉਹਨਾਂ ਤੇ ਤਸ਼ੱਦਦ ਕੀਤਾ ਗਿਆ। ਔਰ ਇਹੋ ਜਿਹਾ ਹੀ ਇੱਕ ਪਲੈਂਟਿਫ ਜਿਹੜਾ ਹੈ ਉਹ ਸਾਹਮਣੇ ਆਇਆ ਜਿਹਦੇ ਨਾਲ ਇਹਨਾਂ ਨੇ ਜਿਹੜਾ ਹੈ ਦਿੱਲੀ ਦੇ ਵਿੱਚ ਧੱਕਾ ਕੀਤਾ ਔਰ ਉਹਦੇ ਤੇ ਤਸ਼ੱਦਦ ਕੀਤਾ ਗਿਆ, ਜ਼ਬਰਦਸਤੀ ਉਹਦੇ ਕੋਲੋਂ ਵੋਟਾਂ ਜਿਹੜੀਆਂ ਹੈ ਪਵਾਈਆਂ ਗਈਆਂ। ਔਰ ਉਸ ਦੇ ਨਾਲ ਹੀ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਇੱਕ ਪੀੜਤ ਬੀਬੀ ਜਿਹੜੀ ਕਿ ਇਹਨਾਂ ਦੇ ਦਫ਼ਤਰ ਦੇ ਵਿੱਚ ਘੱਟੋ ਘੱਟ 4 ਵਾਰ ਚੱਕਰ, ਜਿਹਨੂੰ ਇਹਨਾਂ ਨੇ 1 ਸਾਲ ਲਵਾਏ ਔਰ ਉਹਦੇ ਉੱਤੇ ਵੀ ਇਹਨਾਂ ਨੇ ਜਿਹੜਾ ਮਾਨਸਿਕ ਤਸ਼ੱਦਦ ਕੀਤਾ ਤੇ ਉਸ ਤੋਂ ਬਾਅਦ ਜਿਹੜੀ ਹੈ ਉਹਨਾਂ ਨੂੰ 1000 ਰੁਪਈਆ ਜਿਹੜੀ ਇਹਨਾਂ ਨੇ ਦੇਣਾ ਕੀਤਾ ਕਿ ਅਸੀਂ ਤੁਹਾਨੂੰ ਮਹੀਨੇ ਦਾ ਦਿਆ ਕਰਾਂਗੇ, ਉਹ ਉਹਨੂੰ ਦੇਣ ਦਾ ਵਾਅਦਾ ਕੀਤਾ। ਸੋ ਇਹ ਕੇਸ ਜਿਹੜਾ ਤਸ਼ੱਦਦ ਦਾ ਕੇਸ ਹੈ ਔਰ ਫੈਡਰਲ ਕੋਰਟ ਦੇ ਵਿੱਚ ਜਦੋਂ ਅਸੀਂ ਫੈਕਟਸ ਸਾਰੇ ਦਿੱਤੇ ਤੇ ਉਹਨਾਂ ਨੇ ਮਨਜੀਤ ਸਿੰਘ ਜੀਕੇ ਦੇ ਜਿਹੜੇ ਹੈ ਉਹ ਸਮਨ ਜਾਰੀ ਕੀਤੇ। ਓਕੇ, ਸੋ ਵੀਰ ਜੀ ਤੁਹਾਡੇ ਕੋਲ ਜਾਣਨਾ ਚਾਹਾਂਗੇ ਅਵਤਾਰ ਵਿੱਚ ਜਿਸ ਤਰ੍ਹਾਂ ਸਮਨ ਜਾਰੀ ਕਰ ਦਿੱਤੇ ਗਏ ਸੀਗੇ, ਬੀਇੰਗ ਅ ਕੋਆਰਡੀਨੇਟਰ ਯੂ ਪ੍ਰੋਬਬਲੀ ਹੈਵ ਡਿਲੀਵਰਡ them, ਪਰ ਤੁਸੀਂ ਉੱਥੇ ਮੌਜੂਦ ਵੀ ਹੋਵੋਗੇ ਜਦ ਸਭ ਕੁਝ ਇਹ ਘਟਨਾ ਵਾਪਰੀ ਹੈ, ਉੱਥੇ ਕੀ ਵਾਪਰਿਆ ਐਂਡ ਆਲਸੋ ਉਹਨਾਂ ਦਾ ਅੱਗੇ ਰਿਸਪਾਂਸ ਕੀ ਸੀ, ਇਸ ਬਾਰੇ ਸਾਨੂੰ ਜਾਣਕਾਰੀ ਦਿਓ। ਸਭ ਤੋਂ ਪਹਿਲਾਂ TV84 ਦੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦ ਕਰਦਾ ਹਾਂ TV84 ਦਾ ਕਿ ਜਿਹੜੇ ਟਾਈਮ ਪਰ ਟਾਈਮ ਸਿੱਖ ਮਸਲਿਆਂ ਦੇ ਜਿਹੜੇ ਅਹਿਮ ਮੁੱਦੇ ਹੁੰਦੇ ਹਨ ਉਹਨਾਂ ਨੂੰ TV84 ਤੇ ਲਿਆ ਕੇ ਤੇ ਸੰਗਤਾਂ ਤੱਕ ਪਹੁੰਚਾਉਂਦੇ ਹਨ। ਮੈਂ ਇਹਨਾਂ ਦਾ ਧੰਨਵਾਦ ਹਾਂ। ਜਿਹੜੇ ਸਾਹਮਣ ਸਾਡੇ ਲੀਗਲ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਦੱਸੇ ਨੇ
ਮੈਂ ਉਸ ਟਾਈਮ ਉੱਥੇ ਸੀਗਾ ਹਾਂਜੀ ਰੈਸਟੋਰੈਂਟ ਦੇ ਵਿੱਚ ਜਿਹੜਾ 골ਡਨ ਟੈਰੇਸ ਆ ਜੀ, ਤੇ ਜਿਹੜੇ ਅਸੀਂ 2 ਬੰਦੇ ਹਾਇਰ ਕੀਤੇ ਸੀ ਜਿਹੜੇ ਹੁੰਦੇ ਆ ਆਪਣੇ ਸਮਨ ਦੇਣ ਵਾਲੇ ਕੋਰਟ ਵੱਲੋਂ ਹੀ ਹੁੰਦੇ ਨੇ, ਓਕੇ ਰਿਟਾਇਰ ਪੁਲਿਸ ਆਫੀਸਰ ਸੀਗੇ ਜੀ, ਅਸੀਂ ਉੱਥੇ ਗਏ ਤੇ ਮੈਂ ਸਿਰਫ ਸ਼ੋਅ ਕਰਨ ਵਾਸਤੇ ਗਿਆ ਸੀਗਾ ਕਿ ਮਨਜੀਤ ਜਿਹੜਾ ਜੀਕੇ ਆ ਉਹ ਹੈ ਵਾ, ਓਕੇ ਕਿਉਂਕਿ ਅਸੀਂ ਉਹ ਨਹੀਂ ਗਲਤੀ ਕਰਨਾ ਚਾਹੁੰਦੇ ਜਿਹੜੀ ਪਿਛਲੇ ਟਾਈਮਾਂ ਦੇ ਵਿੱਚ ਕਈ ਵਾਰੀ ਕਹਿੰਦੇ ਵੀ ਸੰਮਣ ਕਿਸੇ ਨੇ ਜਾਰੀ ਕੀਤੇ ਜਾਂ ਨਹੀਂ ਕੀਤੇ, ਅਸੀਂ ਖੁਦ ਆਪਣੀ ਅੱਖਾਂ ਨਾਲ ਵੇਖਣਾ ਚਾਹੁੰਦੇ ਸੀਗੇ ਜੀ, ਜਿਹਦੇ ਨਾਲ ਇੱਕ ਸਾਡਾ ਛੋਟਾ ਵੀਰ ਜਿਹੜਾ ਪੰਨੂ ਸਾਹਿਬ ਦੇ ਦਫ਼ਤਰ ਕੰਮ ਕਰਦਾ ਜਗਜੀਤ ਸਿੰਘ, ਹਾਂਜੀ ਉਹ ਵੀ ਮੇਰੇ ਨਾਲ ਸੀਗੇ। ਤੇ ਉੱਥੇ ਜਿਹੜੇ ਸੰਮਣ ਆ ਉਹ ਸਰਸਾ ਸਾਡੇ ਨਾਲ ਬਾਹਰ ਆਣ ਕੇ ਗੱਲਾਂ ਬਾਤਾਂ ਕਰਦਾ, ਹਾਂਜੀ ਪਰ ਉਸ ਨੂੰ ਪੂਰੀ ਜਿਹੜੀ ਗੱਲਬਾਤ ਹੈ ਦੱਸੀ ਜਾਂਦੀ ਹੈ ਕਿ ਕੋਰਟ ਵੱਲੋਂ ਸੰਮਣ ਜਾਰੀ ਹੋਏ ਨੇ, ਆ ਅਸੀਂ ਕਰਨ ਆਏ ਆ। ਤੇ ਮਨਜੀਤ ਜੀਕੇ ਨੂੰ ਜਿਹੜੇ ਸੰਮਣ ਆ ਉਹ ਸਰਵ ਹੋਏ ਜੀ, ਜਿਹੜੇ ਮਤਲਬ ਇੱਕ ਕਾਪੀ ਜਿਹੜੀ ਆ ਪਿੱਛੇ ਗੱਡੀ ਦੇ ਵਾਈਪਰਾਂ ਦੇ ਪਿੱਛੇ ਲਾਈ, ਹਾਂਜੀ। ਇੱਕ ਕਾਪੀ ਗੱਡੀ ਦੇ ਅੰਦਰ ਜਿਹੜੀ ਆ ਉਹਨਾਂ ਨੇ ਕੀਤੀ, ਜਿਹੜੀ ਸਾਡੇ ਕੋਲ ਵੀਡੀਓ ਆ। ਜੀ ਜੀ, ਬਾਕੀ ਅੱਜ ਉਹ ਸਟੇਟਮੈਂਟਾਂ ਵੱਖਰੀਆਂ ਵੱਖਰੀਆਂ ਦੇ ਰਹੇ ਹਨ ਜਿਹੜਾ ਕਿ ਬੇਬੁਨਿਆਦ ਹਨ। ਜਿਹੜੀ ਅਸਲੀਅਤ ਹੈ ਉਸ ਨੂੰ ਸਾਹਮਣੇ ਲਿਆਉਣਾ ਚਾਹੀਦਾ ਕਿ ਤੈਨੂੰ ਸੰਮਣ ਸਰਵ ਹੋਏ ਹਨ, ਹਾਂਜੀ ਤੂੰ ਵੱਖਰੇ ਵੱਖਰੇ ਬਿਆਨ ਦੇਣਾ, ਇਹ ਬਿਆਨ ਦੇਣੇ ਬੰਦ ਕਰੇ, ਆਪਣਾ ਕੋਰਟ ਦੇ ਵਿੱਚ ਆਪਣਾ ਜਿਹੜਾ ਕੇਸ ਆ ਉਹਦੀ ਜੀ। ਪੈਰਵਾਈ ਕਰੇ। ਜੀ ਪ੍ਰਵੀਰ ਜੀ, ਤੁਸੀਂ ਕਿਹਾ ਉਹਨਾਂ ਸਮਾਂ ਦਿੱਤੇ ਗਏ ਨੇ, ਆਫ ਕੋਰਸ ਕਾਰ ਦੇ ਅੱਗੇ ਵੀ ਦਿੱਤੇ ਗਏ ਨੇ, ਪਿੱਛੇ ਵੀ ਰੱਖੇ ਗਏ ਨੇ, ਪਰ ਉਹਨਾਂ ਅੱਗੇ ਰਿਸਪਾਂਸ ਕੀ ਸੀਗਾ? ਉਹ ਬਖਲਾਹਟ ਸੀ ਉਹਨਾਂ ਦੇ ਵਿੱਚ, ਜਿਹੜੇ ਉਹਨਾਂ ਦੇ ਨਾਲ ਕੋਈ 20-25 ਬੰਦੇ ਹੋਣਗੇ ਜੀ, ਜਿਹੜੇ ਅਕਾਲੀ ਦਲ ਨੂੰ ਬਿਲੋਂਗ ਕਰਦੇ ਨੇ, ਜੀ ਉਹ ਉਹਨਾਂ ਨੂੰ ਐ ਚੁੱਕ ਕੇ ਲਿਆਏ ਜਿੱਦਾਂ ਮਤਲਬ ਇੱਕ ਬੱਚੇ ਨੂੰ ਚੁੱਕ ਕੇ ਗੱਡੀ ਦੇ ਵਿੱਚ ਬਿਠਾਇਆ ਜਾਂਦਾ। ਹਾਂਜੀ, ਇਸ ਕਰਕੇ ਉਹ ਬਖਲਾਹਟ ਦੇ ਵਿੱਚ ਹੀ ਜਾ ਕੇ ਜਿਹੜਾ ਕੋਈ ਕੰਮ ਉਹਨਾਂ ਗਾੜੀ ਅੱਗੇ ਕੀਤਾ ਉਹ ਬਖਲਾਹਟ ਗਏ ਸੀਗੇ, ਇਸ ਕਰਕੇ ਸੰਮਣ ਜਿਹੜੇ ਉਹਨਾਂ ਨੂੰ ਇਸ਼ੂ ਹੋ ਗਿਆ। ਜੀ ਜੀ, ਤਾਂ ਅਮਰਜੀਤ ਵੀਰ ਜੀ, ਤੁਹਾਡੇ ਕੋਲ ਮੈਂ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਜੀਕੇ ਨੇ ਬਾਹਰ ਦੇ ਸਿੱਖਾਂ ਤੇ ਅਸਾਈਲਮ ਥੱਲੇ ਗਰੋਹ ਚਲਾਉਣ ਦੀ ਗੱਲ ਕੀਤੀ ਹੈ, ਉਹਨੇ ਸਾਡੇ ਤੇ ਇਲਜ਼ਾਮ ਵੀ ਲਗਾਏ ਹਨ ਕਿ ਇਹਨਾਂ ਦੀ ਜਾਂਚ ਕਰਨੀ ਚਾਹੀਦੀ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਪੰਜਾਬੀ ਦਾ ਇੱਕ ਅਖਾਣ ਹੈ ਕਿ ਵਕਤੋਂ ਖੁੰਝੀ ਡੂਮਣੀ ਜੀ, ਬੋਲੇ ਆਲ ਪਤਾਲ। ਹੁਣ ਜਦੋਂ ਜੀਕੇ ਔਰ ਇਹਨਾਂ ਦੀ ਟੀਮ ਪਹਿਲਾਂ ਅਮਰੀਕਾ ਦੀ ਧਰਤੀ ਤੇ ਆਈ ਔਰ ਇਹਨੇ ਲਾਸਟ ਟਾਈਮ ਇਹ ਸਟੇਟਮੈਂਟ ਦਿੱਤੀ ਕਿ ਜੀ ਅਸੀਂ ਜਿਹੜੀਆਂ ਬਲੈਕ ਲਿਸਟਾਂ ਨੇ, ਉਹਨੇ ਕਿਹਾ ਜੀ ਸਿਰਫ 200-300 ਬੰਦਾ ਹੀ ਬਲੈਕ ਲਿਸਟਾਂ ਤੇ ਨਹੀਂ ਹੈ, ਮੈਨੂੰ ਹਜ਼ਾਰਾਂ ਲੋਕ ਮਿਲੇ ਨੇ ਜਿਨ੍ਹਾਂ ਨੇ ਕਿਹਾ ਜੀ ਕਿ ਉਹਨਾਂ ਨੂੰ ਤਾਂ ਜੂਨ 84 ਤੋਂ ਬਾਅਦ ਵੀਜ਼ੇ ਹੀ ਨਹੀਂ ਦਿੱਤੇ ਗਏ, ਟੱਬਰਾਂ ਦੇ ਟੱਬਰ ਨੇ, ਔਰ ਅਸੀਂ ਇਹ ਬਲੈਕ ਲਿਸਟਾਂ ਖਤਮ ਕਰਵਾਵਾਂਗੇ ਔਰ ਅਸੀਂ ਜਿਹੜਾ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਉਹਨਾਂ ਨੂੰ ਭਾਰਤ ਦਾ ਵੀਜ਼ਾ ਮਿਲੇ। ਸੋ ਇਹਨੂੰ ਕਹਿੰਦੇ ਨੇ ਸੈਲਿੰਗ ਚਿਪ, ਕਿਉਂਕਿ ਜਦੋਂ ਤੁਸੀਂ ਬਾਹਰ ਆਣਾ ਹੈ, ਬਾਹਰਲੇ ਸਿੱਖਾਂ ਨੂੰ ਫੜਨਾ ਹੈ ਆਪਣੇ ਜਾਲ ਦੇ ਵਿੱਚ, ਔਰ ਜਿਵੇਂ ਉਹ ਮੱਛੀ ਨੂੰ ਫੜਨ ਲਈ ਕੋਈ ਆਟਾ ਜਾਂ ਕੋਈ ਫੂਡ ਰੱਖਿਆ ਜਾਂਦਾ ਹੈ, ਇਹ ਇੱਕ ਜਾਲ ਸੀ ਫੋਨ ਦੇ ਲਈ। ਤੇ ਹੁਣ ਜੇ ਤੁਸੀਂ ਕੁਝ ਹਫ਼ਤਿਆਂ ਬਾਅਦ ਹੀ ਇਹਨਾਂ ਦਾ ਇਹ ਬਦਲੇ ਬਿਆਨ ਦੇਖਦੇ ਹੋ ਤੇ ਹੁਣ ਉਹ ਕਹਿੰਦੇ ਨੇ ਕਿ ਜੀ ਇੱਥੋਂ ਜਿਹੜੇ ਬਹੁਤ ਸਾਰੇ ਨੇ ਫਰਾਡ ਕਰਕੇ ਗਏ ਨੇ ਬਾਹਰ ਔਰ ਇਹਨਾਂ ਨੇ ਅਸਾਈਲਮਾਂ ਲਈਆਂ ਔਰ ਅਸੀਂ ਇਹਨਾਂ ਦੀ ਪੜਤਾਲ ਹੋਏ, ਔਰ ਜਿਸ ਤਰੀਕੇ ਨਾਲ ਇਹਨਾਂ ਨੇ ਜਾ ਕੇ ਉਹ ਹਾਸੋਹੀਣਾ ਮੈਮੋਰੈਂਡਮ ਦਿੱਤਾ ਹੈ, ਉਹਨੂੰ ਮੈਂ ਰਿਡੀਕਿਊਲ ਵੀ ਕੀਤਾ ਆਪਣੇ ਸ਼ੋਅ ਸੱਚੋ ਸੱਚ। ਮੈਂ ਕਿਹਾ ਇਹ ਇੱਥੇ ਅਮਰੀਕਾ ਦੇ 5ਵੀਂ-6ਵੀਂ ਦੇ ਬੱਚੇ ਨੂੰ ਵੀ ਪੁੱਛੋ ਕਿ ਅਮਰੀਕਨ ਸਿਸਟਮ ਕਿਵੇਂ ਕੰਮ ਕਰਦਾ ਹੈ। ਇੱਥੇ ਪ੍ਰੈਜ਼ੀਡੈਂਟ ਓਬਾਮਾ ਵੀ ਚਾਹੇ ਤੇ ਉਹ ਨਾ ਕਿਸੇ ਅਸਾਈਲਮ ਅਫਸਰ ਨੂੰ ਕਾਲ ਕਰਕੇ ਕਹਿ ਸਕਦਾ ਕਿ ਤੂੰ ਇਹਨੂੰ ਅਸਾਈਲਮ ਦੇ, ਨਾ ਕਹਿ ਸਕਦਾ ਤੂੰ ਨਾ ਦੇ। ਅਮਰੀਕਾ ਦਾ ਸਾਰਾ ਸਿਸਟਮ ਹੀ ਇਸ ਗੱਲ ਤੇ ਹੈ ਕਿ ਕੋਈ ਇੱਕ ਸਿਸਟਮ ਦੂਜੇ ਨੂੰ ਆਨਸਰੇਬਲ ਨਹੀਂ ਹੈ। ਇਸੇ ਨੂੰ ਹੀ ਬੈਲੈਂਸ ਆਫ ਪਾਵਰਸ ਕਹਿੰਦੇ ਨੇ। ਨਾ ਪਾਵਰ ਕਾਂਗਰਸ ਕੋਲ ਹੈ, ਨਾ ਜਿਹੜੀ ਹੈ ਵਾਈਟ ਹਾਊਸ ਕੋਲ ਹੈ। ਜੁਡੀਸ਼ਰੀ ਕਨਸਟੀਟਿਊਸ਼ਨ ਨੂੰ ਹੀ ਜਿਹੜੀ ਹੈ ਉਹ ਇੰਟਰਪ੍ਰੀਟ ਕਰਦੀ ਹੈ, ਜੁਡੀਸ਼ਰੀ ਦਾ ਕੋਈ ਕੰਮ ਨਹੀਂ। ਹੁਣ ਸਟੇਟ ਡਿਪਾਰਟਮੈਂਟ ਜਿਹੜਾ ਹੈ ਇਹ ਫੋਰਨ ਅਫੇਅਰਸ ਨੂੰ ਰਿਪਰੈਜ਼ੈਂਟ ਕਰਦਾ ਹੈ। ਸਟੇਟ ਡਿਪਾਰਟਮੈਂਟ ਦੇ ਕੋਲ ਸਿਰਫ ਤੇ ਸਿਰਫ ਅਮਰੀਕਾ ਦੀ ਫੋਰਨ ਪਾਲਿਸੀ ਕੀ ਹੈ। ਹੁਣ ਇੱਕ ਕਿਸੇ ਗੈਰ ਦੇਸ਼ ਦਾ ਸਿਟੀਜ਼ਨ ਇੰਡੀਆ ਦਾ ਜਿਹੜਾ ਕਿ ਟੂਰਿਸਟ ਵੀਜ਼ੇ ਦੇ ਥੱਲੇ, ਜਿਹਦਾ ਮਤਲਬ ਹੁੰਦਾ ਹੈ ਕਿ ਸੈਰ ਸਪਾਟੇ ਲਈ ਆਉਣਾ, ਆ ਕੇ ਇੱਥੋਂ ਦੇ ਲੋਕਾਂ ਦੇ ਮਸਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਹੈ। ਇਹ ਸਟੇਟ ਡਿਪਾਰਟਮੈਂਟ ਨੂੰ ਦੱਸ ਰਿਹਾ ਹੈ ਇੱਕ ਇੰਡੀਅਨ ਕਿ ਉਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ। ਔਰ ਇੱਕ ਉਹ ਆਰਗੇਨਾਈਜੇਸ਼ਨ ਜਿਹੜੀ ਅਮਰੀਕਾ ਦੇ ਕਾਨੂੰਨ ਥੱਲੇ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ, ਸਿੱਖਸ ਫਾਰ ਜਸਟਿਸ, ਜਿਸ ਦੇ ਉੱਤੇ ਪਹਿਲਾਂ ਹੀ ਸਕੈਨਰ ਲੱਗਾ ਹੋਇਆ ਹੈ। ਜਦੋਂ ਵੀ ਕੋਈ ਇਹ ਪਹਿਲੇ ਇਹਨੂੰ ਸੰਮਣ ਨਹੀਂ ਸਰਵ ਹੋਏ, ਉਹ ਕਮਲਨਾਥ ਹੈ, ਉਹ ਜਗਦੀਸ਼ ਟਾਈਟਲਰ ਹੈ, ਉਹ ਸੋਨੀਆ ਗਾਂਧੀ ਹੈ, ਉਹ ਮਨਮੋਹਨ ਸਿੰਘ ਹੈ, ਉਹ ਬਾਦਲ ਹੈ। ਸੋ ਉਸ ਸਾਰੇ 'ਚ ਇੱਕ ਕਿੱਡੀ ਹਾਸੋਹੀਣੀ ਗੱਲ ਹੈ। ਇਹ ਉਹ ਵਕਤੋਂ ਖੁੰਝੀ ਡੂਮਣੀ ਵਾਲੀ ਗੱਲ ਹੈ।
ਤੇ ਦੂਜੀ ਗੱਲ, ਹਾਲਾਂਕਿ ਇਹਨਾਂ ਦੀ ਇਮਾਨਦਾਰੀ ਜਾਂ ਇੰਟੈਗ੍ਰਿਟੀ ਦਾ ਹਾਲ ਇਹ ਹੈ ਵੀ ਅੱਜ ਤੱਕ ਮੈਮੋਰੈਂਡਮ ਦੀ ਕਾਪੀ ਵੀ ਪਬਲਿਕ ਨਹੀਂ ਕੀਤੀ ਹੈ ਜੀ। ਅਦਰਵਾਈਜ਼ ਜਦੋਂ ਤੁਸੀਂ ਕੋਈ ਦਿੰਦੇ ਹੋ ਕਿਸੇ ਨੂੰ ਸਬਮਿਸ਼ਨ, ਦਾ ਨੈਕਸਟ ਹੁੰਦਾ ਉਹ ਪ੍ਰੈਸ ਰਿਲੀਜ਼, ਪ੍ਰੈਸ ਮੀਡੀਆ ਦੇ ਲਈ ਹੁੰਦੀ ਹੈ। ਔਰ ਉਹਦੇ 'ਚ ਦੂਜੀ ਮੰਗ ਇਹ ਕਰ ਰਹੇ ਨੇ ਜੀ ਕਿ ਅਮਰੀਕਾ ਦੇ ਵਿੱਚ ਇੱਕ ਸਿੱਖ ਰੈਜੀਮੈਂਟ ਬਣਾਈ ਜਾਏ। ਹੁਣ ਇਹਨਾਂ ਨੂੰ ਬੇਸਿਕਸ ਦਾ ਨਹੀਂ ਪਤਾ ਕਿ ਇਸ ਮੁਲਕ 'ਚ ਚਰਚ ਐਂਡ ਸਟੇਟ ਡਿਫਰੈਂਟ ਹੈ। ਅਮਰੀਕਨ ਸਿੱਖ ਤਾਂ ਇੱਥੇ ਸਟਰਗਲ ਕਰ ਰਹੇ ਨੇ ਕਿ ਵਿਦਨ ਅਮਰੀਕਨ ਆਰਮੀ ਜਿਹੜੇ ਸਾਡੇ 5 ਆਰਟੀਕਲ ਆਫ ਫੇਥ ਨੇ ਉਹਨਾਂ ਨੂੰ ਐਕਮੋਡੇਟ ਕੀਤਾ ਜਾਏ। ਉਹਦੇ ਲਈ ਅਸੀਂ ਬੇਬੀ ਸਟੈਪਸ ਲੈ ਰਹੇ ਹਾਂ। ਆਲਰੇਡੀ ਨਿਊਯਾਰਕ 'ਚ ਯੂਨਾਈਟਿਡ ਸਿੱਖਸ ਨੇ ਜਿਵੇਂ ਇੱਕ ਨੂਰ ਸਿੰਘ ਦਾ ਕੇਸ ਜਿੱਤਿਆ ਕਿ ਉਹ ਜਿਹੜਾ ਉਹਦੇ 'ਚ ਐਡਮਿਟ ਹੋਏਗਾ ਉਹਨਾਂ ਦੀ ਸਟੱਡੀ 'ਚ। ਅਸੀਂ ਹੋਪ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਅਸੀਂ ਕਰਾਂਗੇ। ਸੋ ਇੱਥੇ ਆ ਕੇ ਇਹ ਕਹਿਣਾ ਉਹ ਵੀ ਇੱਕ ਗੈਰ ਸਿਟੀਜ਼ਨ ਵੱਲੋਂ ਕਿ ਜੀ ਤੁਸੀਂ ਇੱਥੇ ਸਿੱਖਾਂ ਦੀ ਰੈਜੀਮੈਂਟ, ਸੋ ਕੁੱਲ ਬਣਾ ਕੇ ਅਸੀਂ ਸਮਝਦੇ ਹਾਂ ਕਿ ਇਹ ਉਹ ਬੁਖਲਾਹਟ ਹੈ ਜੇ ਸਾਰੇ ਚੋਂ ਇਹ ਗੱਲ ਨਿਕਲੀ ਹੈ। ਔਰ ਅਸੀਂ ਸਮਝਦੇ ਹਾਂ ਕਿ ਸਿੱਖਸ ਫਾਰ ਜਸਟਿਸ ਵਧਾਈ ਦੀ ਹੱਕਦਾਰ ਹੈ। ਔਰ ਮੈਂ ਸਿਰਫ ਇਸ ਲਈ ਨਹੀਂ ਕਿ ਮੇਰੇ ਨਾਲ ਜਿਹੜੇ ਨੇ ਗੁਰਪਤਵੰਤ ਸਿੰਘ ਜਾਂ ਭਾਈ ਅਵਤਾਰ ਸਿੰਘ ਪੰਨੂ ਬੈਠੇ ਨੇ, ਇਸ ਲਈ ਮੈਂ ਜੈਨੂਇਨਲੀ ਬਿਲੀਵ ਕਰਦਾ ਹਾਂ ਕਿ ਉੱਥੋਂ ਦੇ ਇਹ ਕਰਪਟ ਲੋਕ, ਗੁੰਡੇ ਲੋਕ ਜਿਹੜੇ ਸਮਝਦੇ ਨੇ ਕਿ ਜਿਵੇਂ ਉਹਨਾਂ ਨੇ ਦਿੱਲੀ ਇਲੈਕਸ਼ਨਾਂ ਜਿੱਤੀਆਂ ਨੇ ਪਿਛਲੇ ਸਾਲ, ਪੰਜਾਬ ਪੁਲਿਸ ਲਿਜਾ ਕੇ ਔਰ ਜਿਸ ਤਰੀਕੇ ਨਾਲ ਗੁਰਦੁਆਰਿਆਂ ਦੇ ਉੱਤੇ ਇਹਨਾਂ ਨੇ ਅੱਜ ਗੁਰਦੁਆਰਿਆਂ ਦੀ ਗੋਲਕ ਦਾ ਮਿਸਯੂਜ਼, ਔਰ ਇਹ ਮੈਂ ਨਹੀਂ ਕਹਿ ਰਿਹਾ, ਇਹਨਾਂ ਦੇ ਹੀ ਜਿਹੜੇ ਉੱਥੇ ਰਾਈਵਲ ਬੈਠੇ ਨੇ ਕਿ ਜੀ 45 ਲੱਖ ਰੁਪਈਆ ਇਹਨਾਂ ਨੇ ਕਢਵਾਇਆ ਬਾਹਰ ਟਿਕਟਾਂ ਲੈ ਕੇ ਗਰਮੀਆਂ ਕੱਟਣ ਦੇ ਨਾਂ ਥੱਲੇ। ਬਾਦਲ ਆਪ ਆ ਨਹੀਂ ਸਕਦਾ, ਇਹ ਬੀ ਟੀਮ ਖੜੀ ਕੀਤੀ ਹੈ ਜਿਸ ਨੂੰ ਭੇਜਣ ਦੇ ਨਾਂ ਥੱਲੇ। ਔਰ ਮੈਂ ਸਮਝਦਾ ਵੀ ਅਸੀਂ ਇਸ ਮੁਲਕ 'ਚ ਰਹਿੰਦੇ ਹਾਂ, ਜੇ ਇਹਨਾਂ ਦੇ ਕਾਨੂੰਨਾਂ ਦਾ, ਜੇ ਏਲੀਅਨ ਟੌਰਟਸ ਐਕਟ ਹੈ, ਪ੍ਰੀਵੈਂਸ਼ਨ ਅਗੇਂਸਟ ਟਾਰਚਰ ਐਕਟ ਹੈ, ਉਹ ਇਸ ਕਿਸਮ ਦੇ ਲੋਕਾਂ ਲਈ ਬਣਿਆ ਹੋਇਆ ਔਰ ਉਸ ਦਾ ਬਿਲਕੁਲ ਰਾਈਟ ਯੂਜ਼ ਕੀਤਾ। ਔਰ ਆਉਣ ਵਾਲੇ ਦਿਨਾਂ 'ਚ, ਔਰ ਕੱਲ ਦੀ ਟ੍ਰਿਬਿਊਨ ਦੀ ਮੈਂ ਦੇਖ ਰਿਹਾ ਸੀ ਕਿ ਵੀ ਉਹਨਾਂ ਨੇ ਕਿਹਾ ਜੀ ਬਹੁਤ ਸਾਰੇ ਅਕਾਲੀ ਜਿਹੜੇ ਮਿਨਿਸਟਰ ਔਰ ਦੂਸਰੇ ਜਿਨ੍ਹਾਂ ਨੇ ਬਾਹਰ ਆਉਣਾ ਸੀ ਉਹਨਾਂ ਨੇ ਆਪਣੀਆਂ ਟਿਕਟਾਂ ਕੈਂਸਲ ਕਰਵਾ ਦਿੱਤੀਆਂ। ਸੋ ਇਹ ਹਰ ਇੱਕ ਨੂੰ ਹੁਣ ਪਤਾ ਹੈ। ਅੱਗੇ ਤੋਂ ਸਮਝਦੇ ਸੀ ਜੀ ਕੋਈ ਸਰਕਾਰੀ ਅਧਿਕਾਰੀ ਹੈ, ਪੰਜਾਬ ਗਵਰਨਮੈਂਟ 'ਚ ਹੈ ਜਾਂ ਦਿੱਲੀ ਗਵਰਨਮੈਂਟ 'ਚ ਹੈ, ਹੁਣ ਇਹ ਪਤਾ ਲੱਗ ਗਿਆ ਕਿ ਵੀ ਜਿਹੜਾ ਨੇ ਪੰਜਾਬ ਪੁਲਿਸ ਦਾ ਜਾਂ ਦੂਜੇ ਸਿਸਟਮ ਦਾ ਫਾਇਦਾ ਲਿਆ ਕਿਸੇ ਨੂੰ ਟਾਰਚਰ ਕਰਨ ਲਈ, ਆਪਣੇ ਰਾਈਵਲ ਨੂੰ, ਜਾਂ ਕਿਸੇ ਦਾ ਥੱਲਾ ਲਾਉਣ ਦੇ ਲਈ, ਉਹ ਵੀ ਇਕੁਅਲੀ ਇਸ ਐਕਟ ਦੇ ਥੱਲੇ ਅਕਾਊਂਟੇਬਲ ਹੈ। ਔਰ ਅਸੀਂ ਦੇਖਦੇ ਹਾਂ ਕਿ ਵੀ ਜੀਕੇ ਐਂਡ ਕੰਪਨੀ ਜਿਹੜੀ ਕਿ ਇਸ ਵੇਲੇ ਬੌਂਦਲੇ ਹੋਏ ਨੇ, ਉਹ ਕੀ ਰਿਸਪੌਂਡ ਕਰਦੇ ਨੇ ਜਿਹੜਾ ਕੋਰਟ ਨੂੰ। ਔਰ ਬਾਕੀ ਵੀ ਵੈਲਕਮ ਨੇ, ਜ਼ਰੂਰ ਆਉਣ ਇਸ ਮੁਲਕ 'ਚ, ਉਹਨਾਂ ਦਾ ਇਸ ਤਰ੍ਹਾਂ ਹੀ ਸਵਾਗਤ ਹੋਏਗਾ। ਇਸ ਗੱਲ ਨੂੰ ਅਸੀਂ ਯਕੀਨੀ ਬਣਾਵਾਂਗੇ। ਜੀ ਪਰ ਡਾਕਟਰ ਸਾਹਿਬ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਅਕਾਲੀ ਆਪਣੀ ਬੀ ਟੀਮ ਹਮੇਸ਼ਾ ਬਾਹਰ ਭੇਜਦੇ ਨੇ, ਦੇਖਦੇ ਕਿ ਬਾਅਦ ਦੇ ਸਿੱਖਾਂ ਦਾ ਕੀ ਰਿਸਪਾਂਸ ਹੁੰਦਾ ਇਹਨਾਂ ਦੇ ਉੱਪਰ। ਪਰ ਜਿਸ ਤਰ੍ਹਾਂ ਇਹਨਾਂ ਨੇ ਤੋਤਾ ਸਿੰਘ ਐਂਡ ਪਾਰਟੀ ਨੂੰ ਵੀ ਭੇਜਿਆ ਵਾ, ਉਹ ਕੈਨੇਡਾ ਵੀ ਆਏ, ਅਮਰੀਕਾ ਵੀ ਆਏ, ਇਹਨਾਂ ਦਾ ਬੇਸਿਕਲੀ ਇਹਨਾਂ ਦਾ ਮਕਸਦ ਕੀ ਹੁੰਦਾ, ਇਸ ਪਾਰਟੀ ਦਾ ਮਕਸਦ ਕੀ ਹੈ ਇਹਨਾਂ ਲੋਕਾਂ ਨੂੰ ਬਾਹਰ ਭੇਜਣ ਦਾ? ਕੀ ਸਿਰਫ ਵੋਟਾਂ ਲਈ ਆਪਣਾ ਪੈਸਾ ਇਕੱਠਾ ਕਰਨਾ ਨੇ ਕਿ ਹੋਰ ਵੀ ਮਕਸਦ ਹੁੰਦਾ ਹੈ? ਐਂਡ ਆਲਸੋ ਇਹ ਮਕਸਦ ਕਿੰਨੇ ਕਾਮਯਾਬ ਹੋਏ ਨੇ ਇਸ ਵਾਰ? ਨਹੀਂ, ਦੇਖੋ ਗੱਲ ਬੜੀ ਜ਼ਾਹਰ ਹੈ, ਇਸ ਵੇਲੇ 4 ਮਿਲੀਅਨ ਸਿੱਖ, 40 ਲੱਖ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ ਜੀ। ਔਰ ਦੁਨੀਆ ਦੇ ਸ਼ਾਇਦ 1/3 ਦੇਸ਼ ਐਸੇ ਹੋਣਗੇ ਜਿਨ੍ਹਾਂ ਦੀ ਕੁੱਲ ਆਬਾਦੀ 4 ਮਿਲੀਅਨ ਤੋਂ ਘੱਟ ਹੈ। ਹੁਣ ਇਹ ਇੱਕ ਬਹੁਤ ਵੱਡਾ ਸੈਕਸ਼ਨ ਹੈ ਔਰ ਇਹ ਉਹ ਸਿੱਖ ਨੇ ਜਿਹੜੇ ਆਜ਼ਾਦੀ ਪਸੰਦ ਨੇ, ਜਿਨ੍ਹਾਂ ਦੇ ਕੋਲ ਰਿਸੋਰਸ ਨੇ। ਔਰ ਲੇਟਲੀ ਜੇ ਅਸੀਂ 30ਵੀਂ ਐਨੀਵਰਸਰੀ ਤੋਂ ਬਾਅਦ ਐਤਕੀ 31ਵੀਂ ਘੱਲੂਘਾਰਾ ਐਨੀਵਰਸਰੀ ਦੇ ਹਵਾਲੇ ਨਾਲ ਦੇਖੀਏ, ਜਿਸ ਕਦਰ ਚੇਤਨਤਾ ਪੈਦਾ ਹੋਈ ਹੈ, ਜਿਵੇਂ ਐਤਕੀ ਦੁਨੀਆ ਭਰ ਦੇ ਵਿੱਚ ਸਿੱਖ ਖਲੋਤੇ ਨੇ, ਜੰਮੂ ਕਸ਼ਮੀਰ ਦੇ ਵਿੱਚ ਤਾਂ ਜਿਵੇਂ ਸਿੱਖਾਂ ਨੇ ਕੰਧ ਬਣ ਕੇ ਜਿਹੜਾ ਉਹ ਚੈਲੰਜ ਕੀਤਾ। ਹੁਣ ਇਹ ਸਾਰੇ ਫਿਕਰ ਦਾ ਕਾਰਨ ਨੇ। ਰੈਫਰੈਂਡਮ 2020 ਇਹ ਸਾਰੇ ਦੇ ਉੱਤੇ ਟੌਪਿੰਗ ਹੈ ਕਿ ਜਿਸ ਤਰੀਕੇ ਨਾਲ ਇਹ ਅਵੇਅਰਨੈਸ ਕਿ ਭਾਈ ਸਿੱਖਾਂ ਨੂੰ ਆਪਣਾ ਸਵੈ ਨਿਰਣੇ ਦਾ ਹੱਕ ਹੋਣਾ ਚਾਹੀਦਾ ਜਿਹੜਾ UN ਚਾਰਟਰ ਦੇ ਥੱਲੇ ਹੈ। ਸੋ ਮੈਂ ਸਮਝਦਾ ਵੀ ਇੱਕ ਜ਼ਮਾਨਾ ਸੀ ਅੱਜ ਤੋਂ 10 15 20 ਸਾਲ ਪਹਿਲਾਂ ਕਿ ਅਕਾਲੀ ਜਾਂ ਦੂਜੇ ਬਾਹਰ ਆਉਂਦੇ ਸੀ ਪੈਸੇ ਇਕੱਠੇ ਕਰਨ। ਹੁਣ ਇਹਨਾਂ ਨੇ ਇੰਨਾ ਕੁ ਪੈਸਾ ਖਾ ਲਿਆ ਪੰਜਾਬ ਦਾ, ਲੁੱਟ ਲਿਆ, ਹਰ ਇੱਕ 'ਚ ਹਿੱਸਾ ਪੱਤੀ ਰੱਖੀ ਹੋਈ ਹੈ। ਹੁਣ ਤਾਂ ਉਹ ਆਉਂਦੇ ਨੇ ਕਿ ਪੈਸਾ ਲਵਾਉਣਾ ਕਿੱਥੇ ਹੈ, ਉਹ ਕੋਈ ਸ਼ਿਕਾਗੋ ਵਾਲਾ ਹੋਏ, ਕੋਈ ਹੋਰ ਹੋਏ, ਕਿਸ ਤਰੀਕੇ ਨਾਲ। ਜੇ ਤੁਸੀਂ ਇੱਥੋਂ ਦੇ ਬਹੁਤ ਸਾਰੇ ਗੈਸ ਸਟੇਸ਼ਨਾਂ ਤੋਂ ਲੈ ਕੇ ਦੂਸਰੀਆਂ ਬਿਜ਼ਨੈਸਿਸ ਦੇਖੋਗੇ ਤੇ ਇਹਨਾਂ ਦੀਆਂ ਤੁਹਾਨੂੰ ਇਨਵੈਸਟਮੈਂਟਸ ਨਜ਼ਰ ਆਉਣਗੀਆਂ। ਸੋ ਇੱਕ ਪਾਸੇ ਤਾਂ ਆਪਣੇ ਉੱਥੋਂ ਦੀ ਬਲੈਕ ਮਨੀ ਨੂੰ ਇੱਥੇ ਹਰਾਮ ਦੇ ਪੈਸੇ ਨੂੰ ਹਲਾਲ ਕਰਨ ਆਉਂਦੇ ਨੇ ਵੀ ਇੱਥੇ ਤੁਸੀਂ ਕਿਵੇਂ ਕਰਨਾ ਹੈ। ਦੂਸਰਾ ਏਜੰਸੀਆਂ ਦਾ ਇੱਕ ਨੈਟਵਰਕ ਹੈ, ਉਹ ਏਜੰਸੀਆਂ ਚਿੰਤਤ ਨੇ ਕਿ ਬਾਹਰ ਬੈਠੇ ਸਿੱਖ ਖਾਲਿਸਤਾਨ ਦੀ ਗੱਲ, ਆਜ਼ਾਦੀ ਦੀ ਗੱਲ ਵੱਲ ਤੁਰੇ ਹੋਏ ਨੇ। ਸੋ ਜੇ ਇਹਨਾਂ ਦੇ ਆਇਆ ਇਹ ਚੈਲੰਜ ਹੁੰਦੇ ਨੇ, ਸਿੱਖਾਂ ਦਾ ਆਪਸੀ ਇੱਕ ਧਿਆਨ ਦੂਜੇ ਪਾਸੇ ਜਾਂਦਾ ਹੈ, ਅਸਲ ਐਨਮੀ ਪਾਸੇ ਰਹਿ ਜਾਂਦਾ ਹੈ।
ਜੇ ਚੈਲੰਜ ਨਹੀਂ ਹੁੰਦੇ ਫਿਰ ਉਹਨਾਂ ਨੂੰ ਕਹਿਣ ਦਾ ਮੌਕਾ ਮਿਲਦਾ ਹੈ ਕਿ ਜੀ ਦੇਖੋ ਉੱਥੇ ਵੀ ਕੋਈ ਖਾਲਿਸਤਾਨ ਨਹੀਂ ਮੰਗਦਾ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਇਹ ਜਿਹੜੀ ਗੇਮ ਤਾਂ ਹੁੰਦੀ ਹੈ ਏਜੰਸੀਆਂ ਦੀ ਔਰ ਬਾਦਲਾਂ ਨੂੰ, ਕਿਉਂਕਿ ਇਹ ਕੰਮ ਬਾਦਲਾਂ ਨੇ ਜਦੋਂ ਗੁਰਦੁਆਰੇ ਇਹਨਾਂ ਦੇ ਲਈ ਬੰਦ ਨੇ, ਇਹ ਡੇਅਰ ਨਹੀਂ ਕਰਦੇ ਗੁਰਦੁਆਰਿਆਂ 'ਚ ਜਾਣਾ, ਤੇ ਫਿਰ ਇਹਨਾਂ ਨੇ ਕਬੱਡੀਆਂ ਦਾ ਇੱਕ ਰਾਊਟ ਚੁਣਿਆ ਔਰ ਜਦੋਂ ਬਾਦਲ ਦੇ ਖਿਲਾਫ ਕੇਸ ਦਾਇਰ ਹੋਇਆ ਔਰ ਉਦੋਂ ਉਹਨੇ ਅਗਲੇ ਦਿਨ ਸ਼ਿਕਾਗੋ ਦੇ ਵਿੱਚ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਕਰਨਾ ਸੀ। ਸੁਖਬੀਰ ਬਾਦਲ ਦੀ ਵੀ ਇਹੀ ਲਾਈਨ ਸੀ, ਇਹਨਾਂ ਨੂੰ ਇਹ ਸੀ ਵੀ ਕਬੱਡੀ ਹੈ ਜਾਂ ਦੂਸਰਾ ਸਿੱਖਾਂ ਦੀ ਪਿਆਰੀ ਸਪੋਰਟ ਹੈ, ਇਸ ਬਹਾਨੇ ਵੜ ਜਾਓ। ਸੋ ਅਸੀਂ ਸਮਝਦੇ ਹਾਂ ਵੀ ਇਹਨਾਂ ਨੂੰ ਏਜੰਸੀਆਂ ਚਾਹੁੰਦੀਆਂ ਨੇ ਇਹਨਾਂ ਦਾ ਫੁੱਟ ਹੋਲਡ ਹੋਏ, ਬਾਹਰ ਖਾਲਿਸਤਾਨ ਦੀ ਗੱਲ ਡਿਲੂਟ ਹੋਏ ਔਰ ਇਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕੀਤਾ ਜਾਏ ਕਿ ਜੀ ਦੇਖੋ ਬਾਹਰ ਤਾਂ ਕੋਈ ਚਾਹੁੰਦਾ ਨਹੀਂ ਹੈ। ਪਰ ਮੈਂ ਸਮਝਦਾ ਵੀ ਜਿਹੜਾ ਬੈਫਿਟਿੰਗ ਰਿਪਲਾਈ, ਜਿਹਨੂੰ ਮੂੰਹ ਤੋੜ ਜਵਾਬ ਇਸ ਵਾਰ ਅਮਰੀਕਾ ਕੈਨੇਡਾ ਦੇ ਸਿੱਖਾਂ ਨੇ ਦਿੱਤੇ, ਔਰ ਅੱਜ ਹੀ ਮੇਰੀ ਪੰਜਾਬ 'ਚ ਕਿਸੇ ਨਾਲ ਸਵੇਰੇ ਗੱਲ ਹੋ ਰਹੀ ਸੀ, ਉਹ ਕਹਿੰਦੇ ਜੀ ਇਹ ਘਬਰਾਏ ਤਾਂ ਹੋਏ ਹੀ ਨੇ, ਇਹਨਾਂ ਨੂੰ ਡਰ ਹੈ ਵੀ ਇਹ ਹੁਣ ਵਿਦੇਸ਼ੀ ਮਾਡਲ ਪੰਜਾਬ 'ਚ ਵੀ ਫਾਲੋ ਹੋਏਗਾ, ਵੀ ਪੰਜਾਬ 'ਚ ਵੀ ਜੁੱਤੀਆਂ ਖਾਣਗੇ, ਕਿ ਵੀ ਇਹ ਇੱਕ ਸਿਨਰਜੈਸਿਕ ਆਈਡੀਆਜ਼ ਹੁੰਦੇ ਨੇ ਜਿਹੜੇ ਟਰੈਵਲ ਅਰਾਊਂਡ ਕਰਦੇ ਨੇ। ਸੋ ਇਹ ਮਕਸਦ ਹੈ ਇਹਨਾਂ ਦਾ। ਹਾਂਜੀ ਹਾਂਜੀ। ਤੇ ਵੀਰ ਜੀ, ਜਿਸ ਤਰ੍ਹਾਂ ਸਿੱਖਸ ਫॉर ਜਸਟਿਸ ਨੇ ਬਾਕੀ ਹੋਰ ਕਾਫੀ ਸਾਰੀਆਂ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜੇ ਪ੍ਰੋਟੈਸਟ ਕੀਤੇ ਨੇ, ਇਹਨਾਂ ਅਕਾਲੀਆਂ ਦੇ ਆਏ ਨੇ, ਕੈਨੇਡਾ ਦੇ ਵਿੱਚ ਕੀਤੇ ਨੇ, ਅਮਰੀਕਾ ਦੇ ਵਿੱਚ ਕੀਤੇ ਨੇ, ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਕਾਮਯਾਬ ਹੋਏ ਨੇ ਆਲ ਓਵਰ? ਇਸ ਦੇ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ, ਇਹਦੇ 'ਚ ਅਮਰੀਕਾ ਔਰ ਕੈਨੇਡਾ ਦੀ ਜਿਹੜੀ ਸਿੱਖ ਸੰਗਤ ਹੈ, ਜਿਹੜੇ ਜਾਗਰੂਕ ਸਿੱਖ ਸੰਸਥਾਵਾਂ ਹੈ, ਉਹ ਇਸ ਵਕਤ ਵਧਾਈ ਦੀਆਂ ਪਾਤਰ ਹੈ ਕਿ ਉਹਨਾਂ ਨੇ ਆਪਣਾ ਸਮਾਂ ਕੱਢ ਕੇ ਉਹਨਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਉਹਨਾਂ ਦੇ ਨੁਮਾਇੰਦਿਆਂ ਦੇ ਖਿਲਾਫ ਜਿਹੜੀ ਇੱਕ ਕਾਨੂੰਨੀ ਤੌਰ ਤੇ ਤੁਹਾਡਾ ਰਾਈਟ ਹੈ ਫਰੀडम ਆਫ ਸਪੀਚ ਦਾ, ਫਰੀडम ਆਫ ਐਕਸਪ੍ਰੈਸ਼ਨ ਦਾ, ਇਕੱਠੇ ਹੋ ਕੇ ਪ੍ਰੋਟੈਸਟ ਕਰਨ ਦਾ, ਇਹ ਉਹਨਾਂ ਨੇ ਉਹਦਾ ਪੂਰਾ ਲਾਹਾ ਲਿਆ। ਟੋਰਾਂਟੋ 'ਚ ਤੁਸੀਂ ਦੇਖ ਲਓ ਕਿ ਇਹਨਾਂ ਦੇ ਕੋਲੋਂ ਸਟੇਜ ਜਿਹੜੀ ਹੈ, ਜਿਹੜੀ ਕਹਿੰਦੇ ਜੀ ਅਸੀਂ ਬਹੁਤ ਵੱਡੇ ਪੱਧਰ ਤੇ ਉੱਥੇ ਸਕਸੈਸਫੁਲ ਹੋਏ ਹਾਂ, ਇਹ ਟੋਰਾਂਟੋ ਦੀ ਆਪਣੀ ਸਟੇਜ ਛੱਡ ਕੇ ਪੁਲਿਸ ਹਿਰਾਸਤ 'ਚ ਭੱਜੇ ਹੈ ਤੇ ਸਿੱਧੇ ਜਾ ਕੇ ਅਖਿਲੇਸ਼ ਮਿਸ਼ਰਾ ਜਿਹੜਾ ਕਿ ਕਾਉਂਸਲਰ ਹੈ ਟੋਰਾਂਟੋ ਦਾ, ਇੰਡੀਅਨ ਐਮਬੈਸੀ 'ਚ ਜਾ ਕੇ ਵੱਜੇ ਹੈ। ਉੱਥੋਂ ਭੱਜਦੇ ਆ ਤੇ ਅਗਲੇ ਦਿਨ ਪਹੁੰਚਦੇ ਆ ਆਪਣੇ ਨਿਊਯਾਰਕ, ਔਰ ਨਿਊਯਾਰਕ ਦੀਆਂ ਜਿਹੜੇ ਉਹ ਗਤੀਵਿਧੀਆਂ ਉਹ ਤੁਸੀਂ ਵੇਖ ਲਈਆਂ ਕਿ ਸੰਗਤ ਨੇ ਕਿਸ ਕਾਰਨ ਸੰਗਤ ਨੇ ਪੂਰੇ ਦਾ ਪੂਰਾ ਜਿਹੜਾ ਹੈ ਜਿੱਥੇ ਇਹਨਾਂ ਦਾ ਇਕੱਠ ਸੀ ਘੇਰਿਆ, ਕਿਉਂਕਿ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਬਾਦਲ, ਪੰਜਾਬ ਦਾ ਮੁੱਖ ਮੰਤਰੀ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਹੈ ਇਸ ਵਿੱਚ ਸੁਖਬੀਰ ਬਾਦਲ, ਉਹਨਾਂ ਨੇ ਸਿੱਖ ਸੰਘਰਸ਼ ਬਾਰੇ, ਉਹਨਾਂ ਨੇ ਖਾਲਿਸਤਾਨ ਬਾਰੇ ਤੇ ਉਹਨਾਂ ਨੇ ਜੋ ਸੰਤ ਭਿੰਡਰਾਂ ਵਾਲਿਆਂ ਨੇ ਸੰਘਰਸ਼ ਆਜ਼ਾਦੀ ਦਾ ਚਲਾਇਆ ਉਹਦੇ ਖਿਲਾਫ ਬਿਆਨਬਾਜ਼ੀ ਕੀਤੀ ਹੈ। ਔਰ ਬਾਹਰ ਦੀ ਸੰਗਤ ਇਸ ਗੱਲ ਦੀ ਜਾਗਰੂਕ ਹੈ ਕਿ ਪਿਛਲੇ 20 ਸਾਲਾਂ ਤੋਂ ਜਦੋਂ ਬਾਦਲ ਦੀ ਸਰਕਾਰ 1997 ਤੋਂ ਬਣਦੀ ਹੈ, ਇਹ ਇਸ ਗੱਲ ਦੇ ਮੁੱਦੇ ਤੇ ਬਣੀ ਸੀ ਕਿ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ ਅਸੀਂ ਉਹਨਾਂ ਦੇ ਖਿਲਾਫ ਜਿਹੜੀ ਹੈ ਜਦੋਜਹਿਦ ਕਰਾਂਗੇ, ਤੁਹਾਨੂੰ ਇਨਸਾਫ ਦਿਵਾਵਾਂਗੇ, ਜਿਹੜੇ ਪੁਲਿਸ ਅਫਸਰ ਹੈ ਉਹਨਾਂ ਨੂੰ ਅਸੀਂ ਸਜ਼ਾਵਾਂ ਦਿਵਾਵਾਂਗੇ। 1997 ਤੋਂ ਲੈ ਕੇ ਅੱਜ ਤੱਕ ਦਾ ਇਹਨਾਂ ਨੇ ਸਫ਼ਰ ਜਿਹੜਾ ਹੈ ਉਹ ਆਪਣੇ ਸਿੱਖ ਕੌਮ ਦੇ ਡੁੱਲੇ ਹੋਏ ਖੂਨ ਦੇ ਉੱਤੇ ਜਿਹੜਾ ਹੈ ਤੈਅ ਕੀਤਾ ਹੈ। ਅੱਜ ਆਪਣੇ ਆਪ ਨੂੰ ਇਹ ਕਹਿੰਦੇ ਜੀ ਅਸੀਂ ਇੰਡੀਅਨ ਸਿਟੀਜ਼ਨ ਬਣ ਗਏ ਹਾਂ, ਅਸੀਂ ਇੱਕ ਸੈਕੂਲਰ ਪਾਰਟੀ ਚਲਾ ਰਹੇ ਹਾਂ, ਅਸੀਂ ਉਸ ਸੰਵਿਧਾਨ ਦੀ ਰੱਖਿਆ ਕਰਾਂਗੇ ਜਿਸ ਸੰਵਿਧਾਨ ਨੂੰ ਪ੍ਰਧਾਨ ਜਿਹੜਾ ਇਹਨਾਂ ਦਾ ਹੈ ਔਰ ਮੁੱਖ ਮੰਤਰੀ ਹੈ ਉਹਨੇ ਆਪ ਸਾੜਿਆ। ਸੋ ਓਵਰਆਲ ਇਹਨਾਂ ਨੂੰ ਕਿਸੇ ਵੀ ਜਗ੍ਹਾ ਦੇ ਉੱਤੇ ਇਹਨਾਂ ਦੇ ਪੈਰ ਨਹੀਂ ਲੱਗਣ ਦਿੱਤੇ ਗਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਇੱਥੋਂ ਦਾ ਜਿਹੜਾ ਇਫੈਕਟ ਹੈ ਉਹ ਪੰਜਾਬ ਦੇ ਵਿੱਚ ਤੁਹਾਨੂੰ ਹੁਣ ਦੇਖਣ ਨੂੰ ਮਿਲੇਗਾ। ਜੀ ਤਾਂ ਵੀਰ ਜੀ, ਤੁਹਾਡੇ ਕੋਲ ਅਸੀਂ ਜਾਣਨਾ ਚਾਹਾਂਗੇ ਕਿਉਂਕਿ ਟੋਰਾਂਟੋ ਦੇ ਵਿੱਚ ਹੋਇਆ, ਉਸ ਤੋਂ ਬਾਅਦ ਨਿਊਯਾਰਕ ਦੇ ਵਿੱਚ ਵੀ ਹੋਇਆ ਵਾ, ਰਿਚਮੰਡ ਹਿੱਲ ਦੇ ਵਿੱਚ ਵੀ ਪ੍ਰੋਟੈਸਟ ਹੋਏ ਨੇ ਜਦੋਂ ਤੋਤਾ ਸਿੰਘਨ ਪਾਰਟੀ ਇੱਥੇ ਆਏ ਹੋਏ ਸੀਗੇ। ਇਹਨਾਂ ਦੀ ਰਿਚਮੰਡ ਹਿੱਲ ਦੇ ਵਿੱਚ ਕੀ ਗਤੀਵਿਧੀਆਂ ਸੀ, ਆਲਸੋ ਸਪੈਸ਼ਲੀ ਯੰਗ ਜਨਰੇਸ਼ਨ ਦਾ ਕੀ ਰੋਲ ਸੀਗਾ, ਉਹ ਕਿੰਨੇ ਕੁ ਅਵੇਅਰ ਸੀਗੇ, ਇਸ ਬਾਰੇ ਸਾਨੂੰ ਪੂਰੀ ਤਰ੍ਹਾਂ ਬ੍ਰੇਵ ਸਾਈਡ ਜਾਣਕਾਰੀ ਦਿਓ। ਸਭ ਤੋਂ ਪਹਿਲਾਂ ਤੇ ਮੈਂ ਜਿਹੜੇ ਪੰਥ ਦਰਦੀ ਸੀਗੇ, ਸਮੂਹ ਪੰਥਕ ਜਥੇਬੰਦੀਆਂ ਦੇ ਵੀਰ ਸੀਗੇ, ਉਹਨਾਂ ਨੇ ਇਸ ਪ੍ਰੋਟੈਸਟ ਦੇ ਵਿੱਚ ਸਭ ਤੋਂ ਜ਼ਿਆਦਾ ਆਪਣਾ ਯੋਗਦਾਨ ਪਾਇਆ। ਜੀ ਸਭ ਤੋਂ ਜ਼ਿਆਦਾ ਯੋਗਦਾਨ ਸੀ ਯੰਗ ਜਨਰੇਸ਼ਨ ਦਾ, ਕਿ ਜਿਨ੍ਹਾਂ ਨੂੰ ਪਤਾ ਲੱਗ ਚੁੱਕਾ ਵਾ ਕਿ ਇਹ ਜਿਹੜੇ ਤੋਤਾ ਸਿੰਘ ਵਰਗੇ ਆਏ ਸੀਗੇ ਇਹ ਕਰਪਟ ਬੰਦੇ ਨੇ। ਇਹਨਾਂ ਦੇ ਬੇਟੇ ਨੇ ਵੀ ਪਿੱਛੇ ਇੱਕ ਲੜਕੀ ਦਾ ਉਦੋਂ ਮੋਗੇ ਦੇ ਵਿੱਚ ਜਿਹੜਾ ਰੇਪ ਕੀਤਾ ਤੇ ਉਹਨਾਂ ਨੂੰ ਇਹਨਾਂ ਬਿਲਕੁਲ ਬਚਾ ਕੇ ਬਾਹਰ ਕੱਢ ਲਿਆ। ਜੀ ਉਹ ਕਾਫੀ ਮੁੰਡੇ ਇਨਵੋਲਵ ਸੀਗੇ ਵਿੱਚ ਇਹਦੇ, ਉਹਨਾਂ ਨੇ ਹੱਦ ਤੋਂ ਵੱਧ ਜਿਹੜਾ ਪ੍ਰੋਟੈਸਟ ਆ ਉਹਨੂੰ ਕਾਮਯਾਬ ਕੀਤਾ ਤੇ ਜਿਹੜੀ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਉਹ ਐਜ਼ ਇਟ ਜੁੱਤੀਆਂ ਦੇ ਨਾਲ, ਪੱਥਰਾਂ ਦੇ ਨਾਲ, ਜਿੱਦਾਂ ਮਤਲਬ ਪਹਿਲਾਂ ਵੀ ਪੇਪਰਾਂ ਸਾਰਿਆਂ ਨੇ ਦਿੱਤਾ ਹੀ ਆ, ਉਹ ਲੋਕਾਂ ਨੇ
ਦੁਖੀ ਹਿਰਦੇ ਦੇ ਨਾਲ ਜੀ ਉਹ ਇਹਨਾਂ ਦੇ ਉੱਤੇ ਸੁੱਟੀਆਂ ਨੇ, ਜਿਹੜੀ ਅੱਜ ਉਹ ਚਰਚਾ ਦਾ ਵਿਸ਼ਾ ਵਰਲਡ ਵਾਈਜ਼ ਜਿਹੜਾ ਵਾ ਉਹ ਬਣ ਚੁੱਕਾ ਵਾ। ਅਸੀਂ ਸਮਝਦੇ ਹਾਂ ਜਿਹੜੇ ਬਾਹਰ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਆਏ ਨੇ ਜੀ ਉਹ ਹੁਣ ਇਸ ਕਾਜ਼ ਦੇ ਨਾਲ ਜੁੜੇ ਨੇ ਜੀ ਕਿ ਸਿੱਖ ਗੁਲਾਮ ਆ ਹਾਂਜੀ ਤੇ ਅਸੀਂ ਆਪਣੀ ਆਜ਼ਾਦੀ ਜਿਹੜੀ ਆ ਉਹ ਲੈਣੀ ਆ। ਜੀ ਜਿਹੜੇ ਕਾਨੂੰਨ ਦੇ ਦਾਅਵੇਦਾਰ ਨੇ, ਜਿਹੜਾ ਮਤਲਬ ਆਪਾਂ ਸੰਵਿਧਾਨ ਜਿਹਨੂੰ ਮੰਨਦੇ ਨਹੀਂਗੇ ਇੰਡੀਆ ਦਾ, ਜਿਹਦੇ ਵਿੱਚ ਸਾਨੂੰ ਹਿੰਦੂ ਲਿਖਿਆ ਵਾ, ਜੀ ਇਹ ਉਹਦੇ ਥੱਲੇ ਰਹਿ ਕੇ ਸਾਨੂੰ ਵੀ ਉਹਦੇ ਥੱਲੇ ਪਾਠ ਬਣਾਉਣਾ ਚਾਹੁੰਦੇ ਨੇ। ਜੀ ਪਰ ਸਿੱਖ ਜਿਹੜਾ ਉਹ ਅਵੇਸਲਾ ਨਹੀਂ ਆ, ਉਹ ਹੁਣ ਸੁਚੇਤ ਹੋ ਚੁੱਕਾ ਵਾ। ਇਸ ਕਰਕੇ ਉਹ ਇਸ ਕਾਨੂੰਨ ਨੂੰ ਮੰਨਦਾ ਨਹੀਂ ਤੇ ਜੀ। ਆਪਣੇ ਰਾਜ ਦੀ ਜਿਹੜੀ ਸਟਰਗਲ ਆ ਉਹ ਕਰ ਰਿਹਾ ਵਾ। ਜੀ ਜੀ ਪਰ ਵੀਰ ਜੀ ਜਿਸ ਤਰ੍ਹਾਂ ਕਹਿੰਦੇ ਸੀਗੇ ਕਿ ਇਹ ਬਾਹਰ ਦੇ ਜਿਹੜੇ ਭਰਾਵਾਂ ਦੀਆਂ ਪ੍ਰੋਬਲਮਸ ਤੇ ਗੱਲਬਾਤ ਕਰਨ ਆਏ ਸੀਗੇ, ਪਰ ਜਿਸ ਤਰ੍ਹਾਂ ਅੰਦਰ ਮੀਡੀਆ ਨੂੰ ਵੀ ਅੰਦਰ ਜਿਹੜਾ ਜਾਗਰੂਕ ਮੀਡੀਆ ਉਹਨੂੰ ਵੀ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਸੀ। ਅਸੀਂ ਟੀਵੀ 84 ਕਵਰ ਨਹੀਂ ਕਰ ਸਕਦੇ ਸੀ, ਬਾਹਰ ਖੜੇ ਸੀ ਤੁਹਾਡੇ ਨਾਲ ਹੀ। ਪਰ ਜਿਸ ਤਰ੍ਹਾਂ ਤੁਸੀਂ ਅੰਦਰ ਗਏ ਹਾਂ, ਤੁਸੀਂ ਅੰਦਰ ਮੀਟਿੰਗ ਦੇ ਵਿੱਚ ਕਿਹੜੀ ਗੱਲਾਂ ਤੇ ਉਹਨੇ ਗੱਲਬਾਤ ਕੀਤੀ ਹੈ? ਦੇਖੋ ਜੀ, ਅੰਦਰ ਤੇ ਕਿਸੇ ਨੇ ਗੱਲਬਾਤ ਸਾਡੀ ਸੁਣੀ ਨਹੀਂ। ਜੀ। ਜਿਹੜਾ ਬਾਹਰ ਮੀਡੀਆ ਸੀਗਾ ਸਿਰਫ ਪੀਟੀਸੀ ਅੰਦਰ ਗਿਆ, ਓਕੇ ਜਿਹੜਾ ਕਿ ਬਾਦਲਾਂ ਦਾ ਆਲਰੇਡੀ ਉਹਨਾਂ ਦਾ ਟੀਵੀ ਚੈਨਲ ਆ। ਜੀ ਜਿਹੜੇ ਪੰਥਕ ਟੀਵੀ ਸੀਗੇ, ਆਪਾਂ 84 ਟੀਵੀ ਦੀ ਗੱਲ ਕਰੀਏ, ਹਾਂਜੀ ਇਹ ਸਾਡੇ ਨਾਲ ਵਿਚਾਰੇ ਬਾਹਰ ਖਲੋਤੇ ਸੀ, ਇਹਨਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ। ਪਰ ਮੀਡੀਆ ਜਿਹੜਾ ਉਹ ਨਿਰਪੱਖ ਹੁੰਦਾ ਵਾ, ਕੋਈ ਬੰਦੇ ਨੂੰ ਕੋਈ ਰਾਈਟ ਨਹੀਂ ਹੈਗਾ ਵੀ ਤੁਸੀਂ ਜੇ ਪਬਲਿਕ ਪ੍ਰੈਸ ਰਿਲੀਜ਼ ਕਰ ਰਹੇ ਜੇ ਜੀ ਜਾਂ ਕੁਝ ਕਰ ਰਹੇ ਜੇ ਜਾਂ ਉੱਥੇ ਪਬਲਿਕ ਓਪੀਨੀਅਨ ਲੋਕਾਂ ਦੇ ਲੈਣੇ ਨੇ, ਤੇ ਮੀਡੀਆ ਨੇ ਜਾ ਕੇ ਇੱਕ ਰਿਪੋਰਟ ਦੇਣੀ ਹੈ ਜੋ ਤੁਸੀਂ ਬੋਲਦੇ ਜੇ। ਜੀ ਪਰ ਜਿਹੜਾ ਜਾਗਰਤ ਮੀਡੀਆ ਵਾ ਉਹ ਕਦੀ ਵਿਕਾਊ ਨਹੀਂ ਹੁੰਦਾ। ਹਾਂਜੀ ਜਿਹੜਾ ਵਿਕਾਊ ਮੀਡੀਆ ਨਹੀਂ ਹੈਗਾ ਉਹ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੇ, ਆਪਣੇ ਚਮਚਿਆਂ ਨੂੰ ਅੰਦਰ ਰੱਖਦੇ ਨੇ। ਇਸ ਕਰਕੇ ਜਿਹੜਾ ਇਹਦਾ ਵਿਰੋਧ ਆ ਉਹ ਆਟੋਮੈਟਿਕਲੀ ਮੀਡੀਆ ਨੇ ਵੀ ਕੀਤਾ, ਜਸ ਪੰਜਾਬੀ ਨੇ ਬੰਦਿਆਂ ਨੇ ਉਹਨਾਂ ਨੂੰ ਵੀ ਨਹੀਂ ਬੋਲਣ ਦਿੱਤਾ। ਨਾ ਮੇਰੇ ਖਿਆਲ ਇੱਕ ਗੁਰਮੀਤ ਸਿੰਘ ਨੇ ਅਖਬਾਰ ਚਲਾਉਂਦੇ, ਉਹਨਾਂ ਨੂੰ ਵੀ ਬੋਲਣ ਦਿੱਤਾ। ਉਹ ਵੀ ਤੂੰ ਮੈਂ ਕਰਦੇ ਬਾਹਰ ਆ ਗਏ ਨੇ, ਜਿਨ੍ਹਾਂ ਅੱਜ ਪੇਪਰ ਜਿਹੜੇ ਆ ਬਹੁਤ ਭਰੇ ਨੇ। ਇਸ ਕਰਕੇ ਜਿੰਦੀ ਜ਼ਮੀਰ ਵਾਲਾ ਮੀਡੀਆ ਜਿਹੜਾ ਵਾ ਉਹ ਹਮੇਸ਼ਾ ਵਿਰੋਧ ਉਹਦਾ ਕਰੇਗਾ ਜਿੰਨੇ ਮਤਲਬ ਝੂਠ ਦੇ ਉੱਤੇ ਝੂਠ ਬੋਲੀ ਜਾਣਾ, ਝੂਠ ਤੇ ਝੂਠ ਬੋਲੀ ਜਾਣਾ। ਮੀਡੀਆ ਨਾਲ ਨਿਰਪੱਖ ਹੋਣਾ ਚਾਹੀਦਾ, ਜਿੱਦਾਂ ਟੀਵੀ 84 ਆ। ਥੈਂਕ ਯੂ। ਪਰ ਜਿਸ ਤਰ੍ਹਾਂ ਵੀ ਸਾਡੇ ਕੋਲ 1-2 ਮਿੰਟ ਰਹਿ ਗਏ ਨੇ, ਬ੍ਰੇਕ ਤੋਂ ਪਹਿਲਾਂ ਸਾਡੇ ਕੋਲ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਬਾਦਲ ਨੇ, ਜੋ ਸਾਰੇ ਵਾਪਸ ਚਲੇ ਗਏ ਪੰਜਾਬ 'ਚ, ਬਾਦਲ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੇ ਸਾਡਾ ਵਿਰੋਧ ਕੀਤਾ ਹੈ ਉਹ ਪੰਜਾਬ ਵਿਰੋਧੀ ਹਨ ਤੇ ਭਾਰਤ ਵਿਰੋਧੀ ਹਨ। ਇਸ ਸਟੇਟਮੈਂਟ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਤੇ ਬਿਲਕੁਲ ਕਹਿੰਦੇ ਆ ਵੀ ਅਸੀਂ ਭਾਰਤ ਦਾ ਵਿਰੋਧ ਕਰਦੇ ਆ। ਉਹਦਾ ਕਾਰਨ ਹੈ ਕਿਉਂਕਿ ਜਦੋਂ ਅਸੀਂ ਭਾਰਤ ਦੇ ਸੰਵਿਧਾਨ ਨੂੰ ਹੀ ਨਹੀਂ ਮੰਨਦੇ ਤੇ ਅਸੀਂ ਭਾਰਤ ਦੇ ਗੁਲਾਮ ਨਾ ਹੋਏ। ਹਾਂਜੀ। ਹੁਣ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਸੁਖਬੀਰ ਬਾਦਲ, ਉਹਦਾ ਆਪਣਾ ਹੀ ਜਿਹੜਾ ਫਾਦਰ ਹੈ ਜਿਹਨੇ ਉਹਨੂੰ ਥਾਪਿਆ ਹੋਇਆ ਹੈ, ਜਿਹੜੀ ਇੱਕ ਡਾਇਨੈਸਟੀ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਵੀ ਉਹ ਪਹਿਲਾਂ ਤੇ ਸਮਿਆਂ ਦੇ ਵਿੱਚ ਸੰਵਿਧਾਨ ਨੂੰ ਅੱਗ ਲਾਉਂਦਾ ਸੀ। ਜੀ। ਫਿਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਨੂੰ 1992 ਦੇ ਵਿੱਚ ਮੰਗ ਪੱਤਰ ਦਿੰਦਾ ਆਪਣੇ ਦਸਖਤਾਂ ਦੇ ਨਾਲ ਕਿ ਭਾਰਤ ਜਿਹੜਾ ਹੈਗਾ ਉਹ ਪੰਜਾਬ ਤੇ ਕਾਬਜ਼ ਹੈ ਤੇ ਪੰਜਾਬ ਆਜ਼ਾਦ ਹੋਣਾ ਚਾਹੀਦਾ ਹੈ। ਮੈਨੂੰ ਲੱਗਦਾ ਵੀ ਇਹ ਜਿਹੜੇ ਵੀ ਉੱਥੇ ਦੇ ਇਹ ਬੁਲਾਰੇ ਇਹਨਾਂ ਦੇ ਉਹ ਨੀਮ ਬੇਹੋਸ਼ੀ ਹੁੰਦੇ ਨੇ, ਬੰਦੀ ਬੇਹੋਸ਼ ਹੋਇਆ ਹੁੰਦਾ ਬੰਦਾ, ਹਾਂਜੀ। ਉਹਦੇ ਉੱਤੇ ਇੰਨੀ ਕੁ ਭਾਰ ਪੈ ਚੁੱਕਾ ਹੁੰਦਾ ਹੈ, ਜੀ। ਇੰਨੀ ਕੁ ਉਹਨਾਂ ਨੇ ਸੰਘਰਸ਼ ਦੇ ਖਿਲਾਫ ਗੱਲ ਕੀਤੀ ਹੋਈ ਹੈ ਕਿ ਉਹ ਨੀਮ ਬੇਹੋਸ਼ੀ ਦੀ ਹਾਲਾਤ ਦੇ ਵਿੱਚ ਉਹਨਾਂ ਨੂੰ ਸੱਚ ਤੇ ਝੂਠ 'ਚ ਕੋਈ ਨਜ਼ਰ ਨਹੀਂ ਆਉਣ ਡਿਆ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਜੀ। ਹੁਣ ਜਿਹੜਾ ਤੁਸੀਂ ਮੀਡੀਆ ਦੀ ਗੱਲ ਦੱਸੀ ਸੀ, ਮੈਂ ਉਹਦੇ ਤੇ ਥੋੜਾ ਜਿਹਾ ਦੱਸਣਾ ਚਾਹੁੰਦਾ ਵੀ ਉਹ ਟੀਵੀ 84 ਨੂੰ ਅੰਦਰ ਕਿਉਂ ਨਹੀਂ ਜਾਣ ਦੇਣਾ ਚਾਹੁੰਦੇ, ਜਸ ਪੰਜਾਬੀ ਨੂੰ ਅੰਦਰ ਕਿਉਂ ਨਹੀਂ ਜਾਣ ਦੇਣਾ ਚਾਹੁੰਦੇ? ਕਿਉਂਕਿ ਤੁਸੀਂ ਸੱਚ ਦੱਸ ਦੇਣਾ ਬਾਹਰ ਆ ਕੇ ਵੀ ਅੰਦਰ 10 ਬੰਦੇ ਬੈਠੇ ਆ। ਹੁਣ ਪੀਟੀਸੀ ਨੇ ਉਹੀ 10 ਬੰਦਿਆਂ ਨੂੰ 100 ਬੰਦਾ ਬਣਾ ਕੇ ਦਿਖਾਣਾ। ਸੋ ਇਹ ਕਾਰਨ ਹੈ ਕਿ ਜਿਹੜਾ ਸੁਖਬੀਰ ਬਾਦਲ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨੁਮਾਇੰਦੇ ਆ, ਉਹ ਆਪਣੇ ਆਪ ਨੂੰ ਅੱਜ ਦੀ ਤਰੀਕ 'ਚ ਭਾਰਤੀ ਦੱਸਣਗੇ ਤੇ ਬਚਣਗੇ ਨਾ, ਕਿਉਂਕਿ ਉਹਨਾਂ ਨੇ ਸਪੋਰਟ ਲੈਣੀ ਹੈ। ਬਿਲਕੁਲ। ਸੋ ਅਸੀਂ ਬਿਲਕੁਲ ਭਾਰਤ ਦੇ ਸੰਵਿਧਾਨ ਨੂੰ ਨਹੀਂ ਮੰਨਦੇ। ਅਸੀਂ ਪੰਜਾਬ ਨੂੰ ਭਾਰਤ ਦੇ ਕਬਜ਼ੇ 'ਚੋਂ ਆਜ਼ਾਦ ਕਰਵਾਉਣਾ ਹੈ ਔਰ ਅਸੀਂ ਰੈਫਰੈਂਡਮ ਜਿਹੜਾ 2020 ਕਰਾ ਕੇ ਦੁਨੀਆ ਭਰ ਦੇ ਵਿੱਚ ਜਿਹੜੀ ਹੈ ਸਿੱਖਾਂ ਦੇ ਸਾਹਮਣੇ ਇਹ ਮੁਹਿੰਮ ਲੈ ਕੇ ਆਵਾਂਗੇ। ਜੀ ਜੀ। ਸੋ ਸਾਡਾ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇਸ ਤਰ੍ਹਾਂ ਸਵਾਲ ਦਾ ਸਿਲਸਿਲਾ ਜਾਰੀ ਰੱਖਾਂਗੇ। ਸੋ ਵਿਊਅਰਸ, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ TV 84 ਸਪੈਸ਼ਲ। We'll be right back after a short break.